ਇੱਥੇ ਮੁਸ਼ਕਲ ਕਿੰਨੀ ਕੁ ਹੁੰਦੀ ਹੈ ਜਦੋਂ ਇੱਥੇ ਬੱਸ ਖੜ੍ਹਦੀ ਆ, ਜਾਮ ਹੋ ਜਾਂਦੀ ਆ, ਭੀੜ ਸਪੀਡ ਹੋ ਜਾਂਦੀ ਆ, ਪਿੱਛੇ ਜਿਹੜਾ ਬੱਸ ਅੱਡਾ ਗਾ ਉਸ ਦੇ ਵਿੱਚ ਬੱਸਾਂ ਨਹੀਂ ਜਾਂਦੀਆਂ? ਬਿਲਕੁਲ ਜੀ ਹੈਗੀ ਹੈ ਗੱਲ ਇਹ। ਹੁਣ ਇੱਥੇ ਐਂ ਲਾਓ ਇੱਥੇ ਨਾ ਕੋਈ ਖੜ੍ਹਨ ਦੀ ਜਗ੍ਹਾ, ਨਾ ਕੋਈ ਬੈਠਣ ਦੀ ਜਗ੍ਹਾ, ਨਾ ਉੱਪਰ ਆ ਕੁਝ। ਸਰਕਾਰ ਦਾ ਜਾਣੀ ਕਿ ਕੁਝ ਨਹੀਂ ਇਹਦੇ 'ਚ ਰੋਲ ਵੀ ਕੁਝ ਕਰੀਏ, ਜਿਵੇਂ ਹੁਣ ਬਾਹਰ ਅੰਦਰਲਾ ਅੱਡਾ ਬੰਦ ਪਿਆ ਗਾ, ਉਹਨੂੰ ਚਲਾਇਆ ਜਾਵੇ। ਕਿ ਇੱਥੇ ਇਹ ਬੱਸ ਖੜ ਗਈ ਆ, ਇਸ ਦੇ ਵਿੱਚ ਸਵਾਰੀਆਂ ਨੇ ਉਤਰਨਾ, ਸਵਾਰੀਆਂ ਨੇ ਚੜ੍ਹਨਾ, ਪਰ ਜਿਹੜੀ ਉਹ ਪਿੱਛੇ ਬੱਸ ਆ ਰਹੀ ਆ ਉਹ ਇਸ ਦੇ ਪਿੱਛੇ ਖੜ ਜੂਗੀ, ਫਿਰ ਲੰਘਣ ਦੇ ਲਈ ਜਗ੍ਹਾ ਕਿੱਥੇ ਰਹੂਗੀ? ਇੱਧਰ ਦੀ ਲੰਘਣ ਦੇ ਲਈ ਕਿੰਨੀ ਕੁ ਜਗ੍ਹਾ ਰਹਿ ਗਈ ਆ, ਇਹ ਵੀ ਤਸਵੀਰ ਇੱਕ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਜੇਕਰ ਕਿਸੇ ਨੂੰ ਐਮਰਜੈਂਸੀ ਹੋਵੇ। ਇਹ ਪਰਚੀ ਕਾਹਦੀ ਕੱਟੀ ਆ ਬਾਈ? ਇਹ ਬਾਈ ਆਹ ਜਿਹੜਾ ਬੱਸ ਸਟੈਂਡ ਆ ਜੀ, ਉਹਦੀ ਪਰਚੀ ਕੱਟਦੇ ਜੀ। ਸਟੈਂਡ 'ਚ ਬੱਸ ਗਈ ਤਾਂ ਹੈ ਨਹੀਂ, ਪਰਚੀ ਕਾਹਦੀ ਲੈਣੀ? ਇਹ ਬੱਸ ਸਟੈਂਡ ਬੱਸ ਨਹੀਂ ਗਈ ਹੈਗੀ, ਫਿਰ ਹੈ ਕਰਾ ਦਿਓ, ਤੁਸੀਂ ਕਰਾ ਦਿਓ ਗੱਲ, ਇੱਧਰ ਜਾਓ ਨਾ। ਤੁਹਾਨੂੰ ਤਸਵੀਰ ਦਿਖਾ ਕੇ ਆਏ ਆ, ਪਿੱਛੇ ਬੱਸ ਅੱਡਾ ਬਣਿਆ ਹੋਇਆ, ਕਰੋੜ ਤੋਂ ਉੱਪਰ ਜਿਹੜਾ ਕਿ ਰੁਪਈਆ ਉਸ ਬੱਸ ਅੱਡੇ ਤੇ ਲੱਗਿਆ, ਪਰ ਇੱਥੇ ਬੱਸਾਂ ਨੇ ਜਿਹੜੀਆਂ ਇਸ ਮੇਨ ਹਾਈਵੇ ਤੋਂ ਚੱਲ ਰਹੀਆਂ ਨੇ, ਇੱਥੋਂ ਸਿਰਫ ਤੇ ਸਿਰਫ 1 ਕਿਲੋਮੀਟਰ ਦਾ ਮਸਾਂ ਫਾਸਲਾ ਹੋਣਾ ਉਸ ਬੱਸ ਅੱਡੇ ਦਾ। ਇੱਧਰਲੇ ਪਾਸੇ ਨੂੰ ਤਸਵੀਰ ਦਿਖਾ ਦੇ ਇੱਕ, ਇੱਥੋਂ ਸਿਰਫ ਤੇ ਸਿਰਫ 1 ਕਿਲੋਮੀਟਰ ਦਾ ਮਸਾਂ ਫਾਸਲਾ ਹੋਣਾ ਜਿਹੜਾ ਕਿ ਬੱਸ ਅੱਡਾ ਤਪੇ ਦੇ ਵਿੱਚ ਬਣਾਇਆ ਗਿਆ ਸੀ। ਪਰ ਦੂਸਰੇ ਪਾਸੇ ਦੀ ਇਹ ਤਸਵੀਰ ਆ ਜਿਹੜੀਆਂ ਕਿ ਇੱਥੋਂ ਬੱਸਾਂ ਲੰਘਦੀਆਂ ਨੇ, ਇੱਥੋਂ ਦੀ ਬੱਸਾਂ ਚੱਲਦੀਆਂ ਨੇ। ਇੱਥੇ ਨਾ ਤਾਂ ਕੋਈ ਪ੍ਰਸ਼ਾਸਨ ਧਿਆਨ ਦੇ ਰਿਹਾ ਤੇ ਨਾ ਕੋਈ ਸਰਕਾਰ ਧਿਆਨ ਦੇ ਰਹੀ ਆ। ਜਿਹੜੀ ਖਬਰ ਅਸੀਂ ਤੁਹਾਡੇ ਨਾਲ ਨਸ਼ਰ ਕਰ ਰਹੇ ਹਾਂ ਉਹ ਖਬਰ ਇਹ ਆ ਕਿ 1 ਕਰੋੜ ਤੋਂ ਉੱਪਰ ਦਾ ਰੁਪਈਆ ਆਮ ਲੋਕਾਂ ਦਾ ਉਸ ਬੱਸ ਅੱਡੇ ਤੇ ਲੱਗਿਆ, ਤੇ ਫਿਰ ਬੱਸਾਂ ਇੱਥੋਂ ਦੀ ਕਿਉਂ ਜਾਂਦੀਆਂ ਨੇ? ਇੱਥੇ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸਿਓਂ ਉੱਥੇ ਸਵਾਰੀਆਂ ਵੀ ਖੜੀਆਂ ਹੋਣੀਆਂ, ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਬੱਸਾਂ ਨੇ ਉਹ ਇੱਥੋਂ ਦੀ ਲੰਘਦੀਆਂ ਨੇ। ਇੱਥੇ ਆਮ ਲੋਕਾਂ ਨੂੰ ਵੀ ਲੰਘਣ ਦੇ ਲਈ ਮੁਸ਼ਕਲ ਆਉਂਦੀ ਆ, ਦਿੱਕਤ ਆਉਂਦੀ ਆ, ਭੀੜ ਹੋ ਜਾਂਦੀ ਆ। ਇਹ ਤਸਵੀਰਾਂ ਮੈਂ ਤੁਹਾਡੇ ਨਾਲ ਤਾਂ ਕਰਕੇ ਸਾਂਝੀਆਂ ਕਰ ਰਹੇ ਹਾਂ ਕਿ ਜਦੋਂ ਬੱਸ ਉੱਥੇ ਖੜ੍ਹਦੀ ਆ ਜਾ ਕੇ ਉਹ ਤਸਵੀਰ ਦਿਖਾ ਉਸ ਜਗ੍ਹਾ ਦੀ। ਇੱਥੇ ਬੱਸ ਆ ਹੀ ਜਾਣੀ ਆ, 15-20 ਮਿੰਟਾਂ ਤੱਕ ਆ ਜਾਂਦੀ ਆ ਇੱਥੇ ਬੱਸ, ਐ ਨਹੀਂ ਪਤਾ ਆਉਂਦੀ ਹੋਵੇ ਪਿੱਛੇ। ਜਦੋਂ ਬੱਸ ਇਸ ਜਗ੍ਹਾ ਤੇ ਖੜ੍ਹਦੀ ਆ ਤਾਂ ਇੱਧਰੋਂ ਆਉਣ ਵਾਲੇ ਲੋਕਾਂ ਨੂੰ ਬੜੀ ਮੁਸ਼ਕਲ ਆਉਂਦੀ ਆ। ਜਿਹੜੇ ਬੱਸ ਅੱਡੇ ਨੇ ਉਹ ਆਖਰ ਬਣਾਏ ਕਾਸ ਵਾਸਤੇ ਨੇ? ਇਹ ਸਵਾਲ ਆ ਜਿਹੜਾ ਇਹ ਸਰਕਾਰਾਂ ਦੇ ਉੱਪਰ, ਇਹ ਪ੍ਰਸ਼ਾਸਨ ਦੇ ਉੱਪਰ ਖੜਾ ਹੁੰਦਾ। 3 ਸਰਕਾਰਾਂ ਬਦਲ ਗਈਆਂ ਤੇ ਜਿਹੜਾ ਬੱਸ ਅੱਡਾ ਉਹ ਨਹੀਂ ਚਾਲੂ ਕੀਤਾ ਗਿਆ। ਮੈਂ ਤੁਹਾਨੂੰ ਤਸਵੀਰ ਜਿਹੜੀ ਕਿ ਪਿੱਛੇ ਦਿਖਾ ਕੇ ਆਇਆ, ਜਿਵੇਂ ਨਗਰ ਕੌਂਸਲ ਦੇ ਪ੍ਰਧਾਨ ਨੇ ਦੱਸਿਆ ਕਿ ਉਸ ਬੱਸ ਅੱਡੇ ਦੇ ਉੱਪਰ 1 ਕਰੋੜ ਤੋਂ ਵੱਧ ਜਿਹੜਾ ਕਿ ਰੁਪਈਆ ਲੱਗਿਆ ਹੋਇਆ, ਆਮ ਲੋਕਾਂ ਦਾ, ਆਮ ਜਨਤਾ ਦਾ ਉਹ ਰੁਪਈਆ ਗਾ। ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਹਿੰਦੇ ਨੇ, ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹਿੰਦੇ ਨੇ, ਤੇ ਉਸ ਤੋਂ ਬਾਅਦ 3 ਮਹੀਨਿਆਂ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਹਿੰਦੇ ਨੇ। ਤੇ ਇਸ ਵਕਤ ਮੌਜੂਦਾ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਨੇ, ਜਿਹੜੇ ਕਿ ਇਸ ਬੱਸ ਅੱਡੇ ਦੇ ਵੱਲ ਕਦੇ ਮੈਨੂੰ ਨਹੀਂ ਲੱਗਦਾ ਕਿ ਗੌਰ ਕੀਤੀ ਹੋਣੀ ਆ। ਤੁਸੀਂ ਇੱਥੇ ਖੜ੍ਹਦੇ ਹੋ, ਕਿੰਨੀ ਕੁ ਮੁਸ਼ਕਲ ਆਉਂਦੀ ਆ? ਬੱਸਾਂ ਨੂੰ ਉਡੀਕਦੇ ਹੋ, ਮੁਸ਼ਕਲ ਕਿੰਨੀ ਕੁ ਆਉਂਦੀ ਆ? ਬੱਸਾਂ ਤਾਂ ਜੀ ਆਈ ਜਾਂਦੀਆਂ ਇੱਧਰੋਂ ਤਾਂ। ਜਿਹੜਾ ਉਹ ਬੱਸ ਅੱਡਾ ਬਣਿਆ ਉਹ ਉਸ ਬਾਰੇ ਪਤਾ ਕੁਛ? ਉਸ ਵਾਸਤੇ ਸਾਨੂੰ ਕੀ ਪਤਾ ਤੁਹਾਨੂੰ? ਅਸੀਂ ਤਾਂ ਅੱਜ ਹੀ ਆਏ, ਪਹਿਲੇ ਦਿਨ ਹੀ ਆਏ ਵੀਰੇ। ਮਤਾ ਪਹਿਲੇ ਦਿਨ ਤਪੇ 'ਚ ਪਹਿਲੇ ਦਿਨ ਹੀ ਆਏ ਹੋ? ਹਾਂ ਨਾ, ਉਹ ਤਾਂ ਆਉਂਦੀ ਰਹਿੰਦੇ ਆ, ਉਹ ਗੇੜਾ ਵੀ ਇੱਥੇ ਵੀ ਪ੍ਰੋਬਲਮ ਆਉਂਦੀ ਆ ਕਿ ਨਹੀਂ ਆਉਂਦੀ। ਇੱਧਰੋਂ ਤਾਂ ਆਉਂਦੀ ਨਹੀਂ ਵੱਡੀਆਂ ਬੱਸਾਂ ਦੀ, ਇੱਧਰੋਂ ਤਾਂ ਆਉਂਦੀ ਨਹੀਂ। ਬਈ ਤੁਸੀਂ ਡੇਲੀ ਆਉਣ ਜਾਣ ਵਾਲੇ ਹੋ, ਇੱਥੋਂ ਦੀ ਦੇਖਦੇ ਹੋਵੋਗੇ ਬੱਸਾਂ। ਇੱਥੇ ਮੁਸ਼ਕਲ ਕਿੰਨੀ ਕੁ ਆਉਂਦੀ ਆ ਜਦੋਂ ਇੱਥੇ ਬੱਸ ਖੜ੍ਹਦੀ ਆ, ਜਾਮ ਹੋ ਜਾਂਦੀ ਆ, ਭੀੜ ਸਪੀਡ ਹੋ ਜਾਂਦੀ ਆ, ਪਿੱਛੇ ਜਿਹੜਾ ਬੱਸ ਅੱਡਾ ਗਾ ਉਸ ਦੇ ਵਿੱਚ ਬੱਸਾਂ ਨਹੀਂ ਜਾਂਦੀਆਂ? ਬਿਲਕੁਲ ਜੀ ਹੈਗੀ ਹੈ ਗੱਲ ਇਹ। ਹੁਣ ਇੱਥੇ ਐਂ ਲਾਓ ਇੱਥੇ ਨਾ ਕੋਈ ਖੜ੍ਹਨ ਦੀ ਜਗ੍ਹਾ, ਨਾ ਕੋਈ ਬੈਠਣ ਦੀ ਜਗ੍ਹਾ, ਨਾ ਉੱਪਰ ਆ ਕੁਝ। ਬਹੁਤ ਮੁਸ਼ਕਲ ਆਉਂਦੀ ਹੈ। ਜਿਵੇਂ ਹੁਣ ਮਤਲਬ ਉਹ ਬੱਸ ਆ ਰਹੀ ਹੈ ਪਿੱਛੇ, ਹੁਣ ਮੰਨ ਲਓ ਬੱਸ ਆ ਗਈ, ਹੁਣ ਇੱਥੇ ਆ ਗਈ, ਜਾਂ ਹੁਣ ਪਿੱਛੇ ਫੇਰ ਜਾਣੀ ਕਿ ਜਾਮ ਲੱਗ ਗਿਆ, ਪਰੇਸ਼ਾਨੀਆਂ, ਸਵਾਰੀਆਂ ਪਰੇਸ਼ਾਨ ਹੋਣਗੀਆਂ ਨਾ ਇਹਦੇ 'ਚ। ਸਰਕਾਰ ਦਾ ਜਾਣੀ ਕਿ ਕੁਝ ਨਹੀਂ ਇਹਦੇ 'ਚ ਰੋਲ ਵੀ ਕੁਝ ਕਰੀਏ, ਜਿਵੇਂ ਹੁਣ ਬਾਹਰ ਅੰਦਰਲਾ ਅੱਡਾ ਬੰਦ ਪਿਆ ਗਾ, ਉਹਨੂੰ ਚਲਾਇਆ ਜਾਵੇ। ਬਹੁਤ ਦਿੱਕਤਾਂ ਆ ਰਹੀਆਂ ਨੇ ਨਾ। ਇਹ ਤਾਂ ਬੱਸ ਹੀ ਆਧਾਰ ਕਾਰਡ ਵਾਲੀ ਹੈਗੀ। ਇਹ ਦੇਖੋ ਆਧਾਰ ਕਾਰਡ ਵਾਲੀ ਬੱਸ ਆ, ਭਰੀ ਹੋਈ ਆ ਪੂਰੀ। ਇੱਕ ਬੱਸ ਹੋਰ ਆ ਰਹੀ ਆ ਆਧਾਰ ਕਾਰਡ ਵਾਲੀ ਪਿੱਛੇ। ਇਹਦੇ ਤੁਸੀਂ ਹੁਣ ਮੈਂ ਤੁਹਾਨੂੰ ਉਹੀ ਤਸਵੀਰ ਦਿਖਾ ਦਿੰਦਾ ਹੁਣ ਕਿ ਇੱਥੇ ਇਹ ਬੱਸ ਖੜ ਗਈ ਆ, ਇਸ ਦੇ ਵਿੱਚ ਸਵਾਰੀਆਂ ਨੇ ਉਤਰਨਾ, ਸਵਾਰੀਆਂ ਨੇ ਚੜ੍ਹਨਾ, ਪਰ ਜਿਹੜੀ ਉਹ ਪਿੱਛੇ ਬੱਸ ਆ ਰਹੀ ਆ ਉਹ ਇਸ ਦੇ ਪਿੱਛੇ ਖੜ ਜੂਗੀ, ਫਿਰ ਲੰਘਣ ਦੇ ਲਈ ਜਗ੍ਹਾ ਕਿੱਥੇ ਰਹੂਗੀ? ਜਿਹੜੀ ਆਮ ਸਾਧਨ ਆ ਉਸ ਨੂੰ ਲੰਘਣ ਦੇ ਲਈ ਜਗ੍ਹਾ ਕਿੱਥੇ ਰਹੂਗੀ? ਕਿਉਂਕਿ ਜਿਹੜਾ ਬੱਸ ਅੱਡਾ ਉਸ ਨੂੰ ਨਹੀਂ ਵਰਤਿਆ ਜਾ ਰਿਹਾ। ਇਸੇ ਕਰਕੇ ਅੱਜ ਜਿਹੜਾ ਕਿ ਕਾਫੀ ਦਿਨਾਂ ਤੋਂ ਸੀ ਧਿਆਨ ਦੇ ਵਿੱਚ ਕਿ ਇਹ ਅਸੀਂ ਤੁਹਾਡੇ ਨਾਲ ਤਸਵੀਰ ਆ ਜਿਹੜੀ ਉਹ ਸਾਂਝੀ ਕਰੀਏ। ਜਦੋਂ ਇੱਧਰ ਦੀ 1 ਮਿੰਟ ਉਰੇ ਆ, ਤੈਨੂੰ ਇੱਕ ਤਸਵੀਰ ਹੋਰ ਦਿਖਾਉਣੀ ਆ।
ਇਹ ਦੇਖੋ ਇਹ ਗੱਡੀ ਆ ਰਹੀ ਆ, ਇੱਧਰ ਦੀ ਲੰਘਣ ਦੇ ਲਈ ਕਿੰਨੀ ਕੁ ਜਗ੍ਹਾ ਰਹਿ ਗਈ ਆ, ਇੱਧਰ ਦੀ ਲੰਘਣ ਦੇ ਲਈ ਕਿੰਨੀ ਕੁ ਜਗ੍ਹਾ ਰਹਿ ਗਈ ਆ। ਇਹ ਵੀ ਤਸਵੀਰ ਇੱਕ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਜੇਕਰ ਕਿਸੇ ਨੂੰ ਐਮਰਜੈਂਸੀ ਹੋਵੇ ਤਾਂ ਵੀ ਬਹੁਤ ਔਖਾ। ਹਾਂਜੀ ਕੁਛ ਕਹਿਣਾ ਜੀ, ਕਹਿਣਾ ਚਾਹੁੰਦੇ ਕੁਛ? ਬਾਜੀ ਬਾਸ ਇਹ ਇੱਥੇ ਇਹਦੇ ਵਿੱਚ ਸਵਾਰੀ ਚ ਬਣ ਕੇ ਆਏ ਹੋ, ਕਿੱਥੋਂ ਆਏ ਹੋ ਤੁਸੀਂ? ਮੈਂ ਤਾਂ ਪਰਚੀ ਕੱਢਦਾ ਕਾਹਦੀ ਪਰਚੀ ਕੱਢਦੇ ਹੋ? ਪੀਆਰਟੀਸੀ ਦੀ। ਪੀਆਰਟੀਸੀ ਜਿਹੜਾ ਉਹ ਬੱਸ ਅੱਡੇ ਦੀਆਂ ਪਰਚੀਆਂ ਕੱਟ ਰਹੇ ਹੋ? ਬੱਸ ਅੱਡੇ ਦੇ ਵਿੱਚ ਬੱਸ ਨਹੀਂ ਜਾ ਰਹੀ, ਤੁਸੀਂ ਇੱਥੇ ਪਰਚੀਆਂ ਕੱਟੀ ਜਾਂਦੇ? ਜਾਇਜ਼ ਹੀ ਲੈਂਦੇ ਬਾਈ। ਇਹਦਾ ਮਹਿਕਮੇ ਦਾ ਹੋਇਆ। ਮੇਰੀ ਗੱਲ ਸੁਣੋ, ਬੱਸਾਂ ਆਉਂਦੀਆਂ ਬਾਈਪਾਸ ਜਾਂਦੀਆਂ ਬੱਸਾਂ, ਪ੍ਰਾਈਵੇਟ ਗੱਡੀ ਦੀ ਕੋਈ ਪਰਚੀ ਨਹੀਂ ਇਹ ਕੱਢਦੇ। ਜਿਹੜੀਆਂ ਸਰਕਾਰੀ ਗੱਡੀਆਂ ਇਹ ਗੱਡੀਆਂ ਦੀ ਇਹ ਪਰਚੀ ਲੈਂਦੇ ਆ, ਬਟ ਅੱਡੇ 'ਚ ਜਾਂਦੀ ਨਹੀਂ ਕੋਈ ਬੱਸ। ਦੇਖੋ ਇੱਥੇ ਅੱਡੇ ਦੀ ਕਿੰਨੀ ਹਾਲਤ ਮਾੜੀ ਆ, ਦੇਖ ਆ ਦਿਖਾ ਦੇ ਬਾਈ। ਇੱਥੇ ਵੀ ਜਦੋਂ ਮੀਂਹ ਆਊਗਾ ਇੱਥੇ ਤੂੰ ਐਸਾ ਲਾ ਐਡਾ ਐਡਾ ਪਾਣੀ ਖੜ ਜਾਣਾ। ਫਿਰ ਅਗਲਾ ਕਹਿੰਦਾ ਵੀ ਪਿੱਛੇ ਰੋਕ ਲਈ ਬੱਸ। ਪਿੱਛੇ ਅਸੀਂ ਕਈ ਵਾਰ ਤਾਂ ਖੜਾ ਲੈਣੇ ਵੀ ਇੱਥੇ ਉਹ, ਜਿਵੇਂ ਹੁਣ ਇਹ ਪਿੱਛੇ ਰੋਕ ਲਈ ਬੱਸ ਇਹਨੇ, ਇਹ ਸਵਾਰੀ ਤਾਰ ਕੇ ਤਾਂ ਕਰਕੇ ਉਰੇ ਲਿਆ ਕੇ ਚੜਾਊਗਾ ਇਹ, ਵਿੱਚ ਫਿਰ ਸਵਾਰੀਆਂ ਰੌਲਾ ਪਾਉਣ ਲੱਗ ਜਾਂਦੀਆਂ। ਉਹ ਪਰਚੀ ਫੜਾਤੀ ਆ, ਪੁੱਛਦੇ ਆ ਪਰਚੀ ਫੜਾਤੀ ਆ। ਇਹ ਪਰਚੀ ਕਾਹਦੀ ਕੱਟੀ ਆ ਬਾਈ? ਇਹ ਬਾਈ ਆਹ ਜਿਹੜਾ ਬੱਸ ਸਟੈਂਡ ਆ ਜੀ ਉਹਦੀ ਪਰਚੀ ਕੱਟਦੇ ਜੀ। ਬੱਸ ਸਟੈਂਡ 'ਚ ਬੱਸ ਗਈ ਤਾਂ ਹੈ ਨਹੀਂ, ਪਰਚੀ ਕਾਹਦੀ ਲੈ ਲਈ? ਬਸ ਇਹ ਤਾਂ ਇਹਨਾਂ ਨੂੰ ਪਤਾ ਜੀ, ਇਹਨਾਂ ਦੇ ਅਧਿਕਾਰੀਆਂ ਨੂੰ ਪਤਾ ਕਾਹਦੀ ਜੀ। ਦਿੱਤੀ ਆ ਜੀ ਪਰਚੀ? ਕਿਹੜੇ ਮਹਿਕਮੇ 'ਚ ਕੰਮ ਕਰਦੇ ਹੋ? ਮਿਊਨਿਸਪਲ ਕਮੇਟੀ 'ਚ ਨਹੀਂ ਇਹ ਬੱਸ ਸਟੈਂਡ ਬੱਸ ਨਹੀਂ ਗਈ ਹੈਗੀ ਫਿਰ ਹੈ? ਕਰਾ ਦਿਓ, ਤੁਸੀਂ ਕਰਾ ਦਿਓ ਗੱਲ। ਇੱਧਰ ਜਾਓ ਨਾ, ਮੇਰੀ ਗੱਲ ਕਰਾ ਦਿਓ ਜਈ ਸਾਹਿਬ ਨਾਲ, ਜਿੰਨਾ ਨਾਲ ਕਰਾਉਣੀ ਆ। ਟਿਕਟ ਬੰਦੇ ਨੂੰ ਵੀ ਨਹੀਂ ਚੜਾਉਂਦੇ ਜੀ ਵਾਸਤੇ ਸਰਕਾਰੀ। ਨਹੀਂ ਚਲੋ ਤੁਹਾਡਾ ਤਾਂ ਸਰ ਜੂਗਾ, ਅਸੀਂ ਤਾਂ ਆਹ ਦੇਖੋ ਆ ਸੀਵਰੇਜ ਦੇਖੋ ਕਿਵੇਂ ਖੁੱਲਾ ਪਿਆ। ਇਹ ਸਾਰੇ ਦਾ ਸਾਰਾ ਜਿਹੜਾ ਕਿ ਇੱਥੇ ਲੁੱਟ ਮਚਾ ਰੱਖੀ ਆ। ਅਸੀਂ ਅੱਜ ਇਹ ਤਸਵੀਰ ਆ ਜਿਹੜੀ ਤੁਹਾਡੇ ਨਾਲ ਤਾਂ ਕਰਕੇ ਸਾਂਝੀ ਕਰਨ ਲੱਗੇ ਆ। ਇਹ ਤਸਵੀਰ ਅਸੀਂ ਤੁਹਾਡੇ ਨਾਲ ਤਾਂ ਸਾਂਝੀ ਕਰਨ ਲੱਗੇ ਆ ਕਿ ਬੱਸ ਸਟੈਂਡ ਦੇ ਵਿੱਚ ਬੱਸਾਂ ਜਾ ਨਹੀਂ ਰਹੀਆਂ ਤੇ ਪਰਚੀਆਂ ਉਹਨਾਂ ਤੋਂ ਕੱਟੀਆਂ ਜਾ ਰਹੀਆਂ ਨੇ। ਇੱਧਰ ਨੂੰ ਜਾਂ ਲੰਘ ਜਾਣ ਦੇ। ਇਹ ਇਸੇ ਕਰਕੇ ਤੁਹਾਡੇ ਨਾਲ ਇਹ ਤਸਵੀਰ ਆ ਜਿਹੜੀ ਸਾਂਝੀ ਕਰ ਰਹੇ ਆ। ਇਹ ਤਸਵੀਰਾਂ ਦੇ ਵਿੱਚ ਬਹੁਤ ਕੁਝ ਆ ਜਿਹੜਾ ਕਿ ਉਹ ਬਿਆਨ ਹੁੰਦਾ ਹੈਗਾ। ਤੁਸੀਂ ਦੇਖ ਸਕਦੇ ਹੋ ਬੱਸ ਕੱਲੀਆਂ ਕਹਿੰਦੇ ਕਿ ਪੀਆਰਟੀਸੀ ਦੀਆਂ ਪਰਚੀਆਂ ਕੱਟੀਆਂ ਜਾਂਦੀਆਂ ਨੇ। ਗੱਲ ਕਰ ਲਈਏ ਉਹਨਾਂ ਨਾਲ, ਬਾਈ ਹੋਰਾਂ ਦੇ ਨਾਲ ਵੀ। ਹੋਰ ਕਿਹੜੀ ਬੱਸ ਦੀ ਪਰਚੀ ਲੱਗਦੀ ਹੈ? ਇਕੱਲੀ ਪੀਆਰਟੀਸੀ ਦੀ ਕੱਟਦੇ ਹੋ? ਕੱਲੀ ਪੀਆਰਟੀਸੀ ਦੀ ਹੈ। ਦੂਜੀਆਂ ਜਿਹੜੀਆਂ ਪ੍ਰਾਈਵੇਟ ਨੇ ਉਹ ਮਹਿਕਮਾ ਕਟਾਵੇ ਜਾਂ ਨਾ ਕਟਾਵੇ, ਸਾਡੀ ਸਰਦਾਰੀ ਕੋਈ ਨਹੀਂ। ਸਾਡੇ ਤਾਂ ਮਹਿਕਮੇ ਨੇ ਭੇਜਿਆ, ਅਸੀਂ ਕੱਢਦੇ ਹਾਂ। ਸਰਕਾਰ ਵੱਲੋਂ ਆਏ ਤੁਸੀਂ? ਸਰਕਾਰ ਮੈਂ ਵੱਲੋਂ ਤਾਂ ਪ੍ਰਾਈਵੇਟ ਠੇਕੇ ਤੇ ਹਾਂ। ਠੇਕੇ ਤੇ ਹੋ? ਹਾਂ। ਨਹੀਂ ਫਿਰ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਇਹ ਬੱਸਾਂ ਜਾਂਦੀਆਂ ਨਹੀਂ, ਤੁਸੀਂ ਕਾਹਦੀ ਪਰਚੀ ਲੈ ਰਹੇ ਹੋ? ਮੇਰਾ ਕਮੇਟੀ ਜਾ ਉੱਥੇ ਪੁੱਛ, ਸਾਡਾ 'ਚ ਕੋਈ ਰੋਲ ਨਹੀਂ। ਸਾਨੂੰ ਕਮੇਟੀ ਭੇਜਦਾ, ਆ ਗਏ ਬਸ। ਮੈਨੂੰ ਮੇਰੀ ਗੱਲ ਕਰਾ ਦਿਓ ਉਹਦੇ ਨਾਲ। ਸਾਡੇ ਕੋਲ ਨੰਬਰ ਹੀ ਨਹੀਂ ਹੈ ਉਹਦਾ। ਨਹੀਂ ਫਿਰ ਤੁਸੀਂ ਬਿਨਾਂ ਨੰਬਰ ਤੋਂ ਹੀ ਲੱਗੇ ਤਨਖਾਹ ਤੇ? ਇਹ ਬੜੀ ਹਾਸੋਹੀਣੀ ਗੱਲ ਆ ਕਿ ਸਾਡੇ ਕੋਲ ਨੰਬਰ ਨਹੀਂ। ਜਦੋਂ ਅਸੀਂ ਕਿਸੇ ਮਹਿਕਮੇ ਦੇ ਵਿੱਚ ਕੰਮ ਕਰਦੇ ਹਾਂ, ਜੇਕਰ ਮੈਂ ਪੱਤਰਕਾਰੀ ਕਰਦਾ ਤਾਂ ਮੇਰੇ ਕੋਲ ਮੇਰੇ ਮਾਲਕਾਂ ਦਾ ਨੰਬਰ ਹੈਗਾ। ਮੇਰੇ ਕੋਲ ਮੇਰੇ ਮਾਲਕਾਂ ਦਾ ਨੰਬਰ ਹੈਗਾ। ਜੇਕਰ ਕੋਈ ਕਿਸੇ ਪੁਲਿਸ ਮੁਲਾਜ਼ਮ ਆ ਤਾਂ ਉਹਦੇ ਕੋਲ ਉਹਦੇ ਡੀਸੀ ਦਾ ਨੰਬਰ ਹੁੰਦਾ। ਜੇਕਰ ਕੋਈ ਐਮਐਲਏ ਆ ਤਾਂ ਉਹਦੇ ਕੋਲ ਉਹਨਾਂ ਦੇ ਮੁੱਖ ਮੰਤਰੀ ਦਾ ਨੰਬਰ ਹੁੰਦਾ। ਇਹ ਬੜੀ ਹਾਸੋਹੀਣੀ ਗੱਲ ਹੈ ਕਿ ਇੱਕ ਪੀਆਰਟੀਸੀ ਬੱਸ ਇਸ ਰੋਡ ਉੱਪਰ ਦੀ ਲੰਘ ਰਹੀ ਆ ਤੇ ਉਸ ਦੀ ਇਕੱਲੀ ਪਰਚੀ ਕੱਟੀ ਜਾ ਰਹੀ ਆ। ਪ੍ਰਾਈਵੇਟ ਬੱਸਾਂ ਇਸ ਰੋਡ ਉੱਪਰ ਦੀ ਲੰਘਦੀਆਂ ਤੇ ਇਹ ਕਿਹਾ ਜਾਂਦਾ ਕਿ ਉਹਨਾਂ ਦੀ ਪਰਚੀ ਨਹੀਂ ਕੱਟੀ ਜਾਂਦੀ। ਇਹ ਬੜੀ ਹਾਸੋਹੀਣੀ ਗੱਲ ਆ ਕਿ ਇੱਕ ਬੱਸ ਸਟੈਂਡ ਦੇ ਉੱਪਰ 1 ਕਰੋੜ ਤੋਂ ਵੱਧ ਰੁਪਇਆ ਲੱਗਿਆ ਹੋਵੇ, ਉਹ ਵੀ ਲੋਕਾਂ ਦਾ ਰੁਪਇਆ ਲੱਗਿਆ ਹੋਵੇ, ਤੇ ਉਸ ਬੱਸ ਸਟੈਂਡ ਦੇ ਵੱਲ ਇੱਕ ਦਿਨ ਵੀ ਬੱਸ ਨੇ ਮੂੰਹ ਨਾ ਕਰਿਆ ਹੋਵੇ। ਇਹ ਖਬਰ ਕਰਨ ਦਾ ਮਤਲਬ ਇਹ ਆ ਕਿ ਅਸੀਂ ਇਸ ਰੋਡ ਤੇ ਖੜੇ ਹਾਂ। ਜੇ ਇਸ ਰੋਡ ਤੋਂ ਇਹ ਖਬਰ ਆ ਜਿਹੜੀ ਤੁਹਾਡੇ ਨਾਲ ਨਸ਼ਰ ਕਰ ਰਹੇ ਹਾਂ। ਇਸ ਤੋਂ ਪਹਿਲਾਂ ਉਹ ਤਸਵੀਰਾਂ ਬੱਸ ਸਟੈਂਡ ਦੀਆਂ ਦਿਖਾ ਕੇ ਆਏ ਆ, ਜਿਸ ਬੱਸ ਸਟੈਂਡ ਨੂੰ ਇੱਕ ਖੰਡਰ ਬਣਨ ਦੀ ਕਗਾਰ ਤੇ ਛੱਡਿਆ ਹੋਇਆ। ਬੇਸ਼ੱਕ ਉਹ ਮਿਊਨਿਸਪਲ ਕਮੇਟੀ ਹੋਵੇ, ਬੇਸ਼ੱਕ ਉਹ ਨਗਰ ਕੌਂਸਲ ਹੋਵੇ, ਕਿਸੇ ਦਾ ਉਸ ਦੇ ਵੱਲ ਧਿਆਨ ਨਹੀਂ ਜਾ ਰਿਹਾ। ਬੇਸ਼ੱਕ ਉਹ ਮੌਜੂਦਾ ਸਰਕਾਰ ਹੋਵੇ, ਬੇਸ਼ੱਕ ਉਹ ਪਹਿਲੀਆਂ ਸਰਕਾਰਾਂ ਦੀ ਗੱਲ ਕਰ ਲਈਏ। ਤਾਂ ਇਹ ਖਬਰ ਤੁਹਾਡੇ ਨਾਲ ਇਸੇ ਕਰਕੇ ਨਸ਼ਰ ਕਰ ਰਹੇ ਹਾਂ। ਅਪੀਲ ਕਰਦੇ ਹਾਂ ਕਿ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਇਸ ਖਬਰ ਜਿਹੜੀ ਕਿ ਸੈਂਟਰ ਸਰਕਾਰ ਤੱਕ ਪਹੁੰਚ ਸਕੇ, ਇਹ ਖਬਰ ਜਿਹੜੀ ਕਿ ਪੰਜਾਬ ਸਰਕਾਰ ਤੱਕ ਪਹੁੰਚ ਸਕੇ ਤੇ ਆਮ ਲੋਕਾਂ ਦੀ ਹੁੰਦੀ ਲੁੱਟ ਨੂੰ ਜਿਹੜਾ ਕਿ ਰੋਕਿਆ ਜਾ ਸਕੇ। ਜੀ ਕੀ ਬੋਲਦੇ ਆ ਬਾਈ, ਕੀ ਕਹਿੰਦਾ ਇਹ? ਕਹਿੰਦਾ ਅੱਗੇ ਕਿੰਨੀਆਂ ਕਿ ਸਰਕਾਰਾਂ ਇੱਥੇ ਤੱਕ ਪਹੁੰਚੀਆਂ ਨੇ। ਮੈਂ ਕਿਹਾ ਤੂੰ ਮੇਰੇ ਨਾਲ ਕੀ ਗੱਲ ਕਰਨ, ਤੂੰ ਉਹਦੇ ਨਾਲ ਗੱਲ ਕਰ। ਨਹੀਂ ਤੁਸੀਂ ਇੱਧਰ ਨਾ ਸਾਡੇ ਨਾਲ ਗੱਲ ਕਰ ਲਓ ਜੀ। ਮੇਰੇ ਨਾਲ ਕੀ ਗੱਲ ਕਰਦਾ, ਤੂੰ ਉਹਦੇ ਨਾਲ ਗੱਲ ਕਰ। ਕਿੰਨੇ ਰੁਪਈਆਂ ਦੀ ਪਰਚੀ ਕਿੰਨੇ ਰੁਪਈਆਂ ਦੀ ਮੈਨੂੰ ਐਂ ਦੱਸਿਓ। ਕਿੰਨੇ? 10 ਰੁਪਏ ਨਹੀਂ ਹੋਣੀ, ਵੱਧ ਹੋਣੀ ਆ ਮੈਨੂੰ ਲੱਗਦਾ।
ਵੱਧਦਾ ਬਈ ਪਰਚੀ ਹੈ ਨਾ, ਇਹ ਸਾਰੇ ਬੈਠੇ ਆ ਬਈ। ਮੁਸ਼ਕਲ ਦਿੱਕਤ ਕਿੰਨੀ ਕੁ ਆਉਂਦੀ ਆ ਜਦੋਂ ਇੱਥੇ ਖੜਦੇ ਹੋ, ਕਿੰਨੀ ਕੁ ਮੁਸ਼ਕਲ ਆਉਂਦੀ ਆ? ਮੁਸ਼ਕਲ ਬਹੁਤ ਆਉਂਦੀ ਆ ਮੁਸ਼ਕਲ। ਜਦੋਂ ਤੁਸੀਂ ਇੱਥੇ ਖੜਦੇ ਹੋ ਬਈ, ਇੱਥੇ ਬੈਠੇ ਹੋ, ਕਿੰਨਾ ਕੁ ਸਮਾਂ ਹੋ ਗਿਆ ਬੈਠਿਆਂ ਨੂੰ? ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਬੈਠਿਆਂ ਨੂੰ? ਹੁਣੀ ਆਇਆ ਜੀ। ਹੁਣੀ ਆਏ ਹੋ? ਤੁਹਾਨੂੰ ਬਜ਼ੁਰਗੋ ਕਿੰਨਾ ਕੁ ਸਮਾਂ ਹੋ ਗਿਆ? ਹੁਣੀ ਆਇਆ ਜੀ। ਹੁਣੀ ਆਏ ਹੋ? ਇਹ ਤਸਵੀਰ ਮੈਂ ਤੁਹਾਡੇ ਨਾਲ ਇਸੇ ਕਰਕੇ ਸਾਂਝੀ ਕਰ ਰਿਹਾ। ਆ ਖੋਲੇ ਨਹੀਂ, ਆ ਜਾ ਇੱਧਰ, ਇਹ ਤਸਵੀਰ ਇਹ ਵੀ ਦਿਖਾ ਦਈਏ ਹੁਣ। ਜਿੱਡੇ ਦੇ ਬਣਾਏ ਆ ਬੰਦੀ ਆ ਬਈ। ਇੱਥੇ ਨਾ ਦਾ ਕੋਈ ਸਹੂਲਤ ਵਾਸ਼ਰੂਮ ਦੀ ਆ, ਨਾ ਬਜ਼ੁਰਗਾਂ ਦੇ ਲਈ ਆ, ਨਾ ਮਰਦਾਂ ਦੇ ਲਈ ਆ, ਨਾ ਔਰਤਾਂ ਦੇ ਲਈ ਆ। ਇਹ ਦੇਖੋ ਤੁਸੀਂ, ਜਿੰਦਾ ਲੱਗਿਆ ਹੋਇਆ, ਇਹ ਵਾਸ਼ਰੂਮਾਂ ਨੂੰ ਜਿੰਦਾ ਲੱਗਿਆ ਹੋਇਆ, ਇਹ ਦੇਖ ਸਕਦੇ ਹੋ, ਇਹ ਤਸਵੀਰ ਆ। ਇਹ ਵਾਸ਼ਰੂਮ ਨੇ, ਇਹਨਾਂ ਨੂੰ ਜਿੰਦਾ ਲੱਗਿਆ ਹੋਇਆ। ਉੱਪਰ ਲਿਖਿਆ ਹੋਇਆ ਆਪਣਾ ਸ਼ਹਿਰ ਦਾ ਮਾਣ ਵਧਾਈਏ, ਹਰ ਘਰ ਵਿੱਚ ਪਖਾਨਾ ਬਣਾਈਏ। ਪਖਾਨੇ ਬਣਾ ਤੇ, ਪਰ ਇਹਨਾਂ ਨੂੰ ਖੋਲੂ ਕੌਣ? ਜਨਤਕ ਪਖਾਨੇ, ਮਰਦ ਔਰਤਾਂ, ਇਹ ਸਾਰਾ ਕੁਝ ਇੱਥੇ ਲਿਖਿਆ ਹੋਇਆ। ਅਸੀਂ ਪਰਚੀ ਕੱਟਣੀ ਆ, ਅਸੀਂ ਪਰਚੀ ਵੀ ਸਰਕਾਰੀ ਬੱਸਾਂ ਦੀ ਕੱਟਣੀ ਆ, ਜਿਹੜੀਆਂ ਬੱਸਾਂ ਦੇ ਵਿੱਚ ਸਰਕਾਰ ਦੇ ਵੱਲੋਂ ਪਹਿਲਾਂ ਹੀ ਮਾਰ ਪਾਈ ਗਈ ਆ। ਆਧਾਰ ਕਾਰਡ ਵਾਲੀਆਂ ਬੱਸਾਂ ਨੇ, ਆਧਾਰ ਕਾਰਡ ਵਾਲੀਆਂ ਸਵਾਰੀਆਂ ਚੜ੍ਹਦੀਆਂ ਨੇ, ਜਿਹੜੀਆਂ ਬੱਸਾਂ ਦੇ ਵਿੱਚ ਕੋਈ ਪੈਸੇ ਦੇ ਕੇ ਰਾਜੀ ਨਹੀਂ ਹੈਗਾ, ਤੇ ਪਰਚੀ ਵੀ ਅਸੀਂ ਉਹਨਾਂ ਬੱਸਾਂ ਦੀ ਕੱਟਣੀ ਆ। ਪਰ ਇੱਥੋਂ 500 ਮੀਟਰ ਦੀ ਦੂਰੀ ਤੇ ਜਿਹੜਾ ਕਿ ਬੱਸ ਅੱਡਾ ਬਣਿਆ ਹੋਇਆ, ਉੱਥੇ ਇੱਕ ਦਿਨ ਨਹੀਂ ਬੱਸ ਨੇ ਮੂੰਹ ਕਰਕੇ ਦੇਖਿਆ ਕਿ ਉਸ ਬੱਸ ਅੱਡੇ ਦੇ ਵਿੱਚ ਜਾ ਕੇ ਖੜੀ ਹੋਵੇ। ਇੱਧਰ ਇੱਕ ਵਾਰ ਕੈਮਰਾ ਘੁਮਾ ਦੇ ਬਾਈ, ਕਿਸੇ ਨੇ ਦੇਖੀ ਆ ਉਧਰ ਬੱਸ ਅੱਡੇ 'ਚ ਬੱਸ ਜਾਂਦੀ? ਦੇਖੀ ਨਹੀਂ ਦੇਖੀ, ਬਿਲਕੁਲ ਨਹੀਂ ਜਾਂਦੀ ਅੰਦਰ ਤੱਕ। ਆਮ ਲੋਕਾਂ ਨੂੰ ਘਾਟਾ ਪਿਆ, ਆਮ ਲੋਕ। ਇਹ ਆ ਗਈ, ਇਹ ਬੱਸ ਆ ਗਈ, ਇਹਨੂੰ ਦੇਖਦੇ ਹੁਣ, ਇਹਨੂੰ ਦੇਊਗਾ ਪਰਚੀ? ਆ ਜਾ, ਇਹ ਆ ਗਈ। ਕਿੱਧਰ ਗਿਆ ਪਰਚੀ ਵਾਲਾ ਬੰਦਾ? ਇਹਨੂੰ ਕੋਈ ਪਰਚੀ ਨਹੀਂ ਮਿਲੀ ਜੀ, ਅਸੀਂ ਇੱਥੇ ਖੜੇ ਆ। ਤੁਹਾਡੀ ਪਰਚੀ ਤਾਂ ਨਹੀਂ ਲੱਗਦੀ ਬਾਈ, ਜਿਹੜੀ ਆ ਬੱਸ ਅੱਡੇ ਵਾਲੀ ਆ? ਪਤਾ ਨਹੀਂ ਆਪਾਂ ਨੂੰ ਪਤਾ। ਡਰਾਈਵਰ ਨੂੰ ਪੁੱਛ ਲੈਂਦੇ ਆ। ਤੁਸੀਂ ਅੰਦਰ ਹੀ ਆ, ਮੜੀ ਰੋਕ ਨਹੀਂ ਬੱਸ, ਚੰਗਾ? ਡਰਾਈਵਰ ਸਾਹਿਬ, ਤੁਹਾਡੀ ਪਰਚੀ ਤਾਂ ਨਹੀਂ ਲੱਗਦੀ ਜਿਹੜੀ ਬੱਸ ਅੱਡੇ ਵਾਲੀ ਆ? ਇੱਥੇ ਹਾਂ, ਪਤਾ ਨਹੀਂ ਬਈ, ਕਨੈਕਟਰ ਨੂੰ ਪਤਾ, ਉਹੀ ਕਢਾਉਣਾ। ਕਨੈਕਟਰ ਕਹਿੰਦਾ ਡਰਾਈਵਰ ਨੂੰ ਪਤਾ ਨਹੀਂ, ਪਰਚੀ ਕਨੈਕਟਰ ਨੇ ਲੈਣੀ ਹੁੰਦੀ ਬਈ, ਅਸੀਂ ਉਹਦਾ ਕੰਮ, ਉਹ ਮੇਰਾ ਕੰਮ ਤਾਂ ਗੱਡੀ ਚਲਾਉਣ ਦਾ। ਅੱਛਾ, ਪਰਚੀ ਦਾ ਹਿਸਾਬ ਉਹਨਾਂ ਕੋਲ। ਇਹਨਾਂ ਦੇ ਆਪਸ ਵਿੱਚ ਨਹੀਂ ਬਿਆਨ ਮਿਲਦੇ ਹੈਗੇ, ਇਹ ਦੋਨੇ ਇੱਕੋ ਜਿਹੀ ਆ। ਹੋਰ ਬਾਬਾ ਠੀਕ ਆ? ਇਹ ਤਸਵੀਰਾਂ ਨੇ ਬਾਈ, ਉਹ ਡਰਾਈਵਰ ਕਹਿੰਦਾ ਕਨੈਕਟਰ ਨੂੰ ਪਤਾ। ਨਵਾਂ ਆਇਆ। ਚਲੋ, ਇਹ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਇਸੇ ਕਰਕੇ ਸਾਂਝੀ ਕਰੀ। ਅੱਜ ਜਿਹੜੀ ਖਬਰ ਹੈ, ਇਸ ਨੂੰ ਉਹਨਾਂ ਲੋਕਾਂ ਤੱਕ ਪਹੁੰਚਣਾ ਹੋਣਾ ਚਾਹੀਦਾ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਲੁੱਟੇ ਗਏ, ਅਸੀਂ ਪੱਟੇ ਗਏ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਅਸੀਂ ਹੋਰ ਅਜਿਹੀਆਂ ਖਬਰਾਂ ਸਾਹਮਣੇ ਲਿਆਉਂਦੇ ਰਹਾਂਗੇ।